ਹੁਣ ਉਹ ਆਂਦੇ ਨੇ ਵੀ ਅਸੀਂ ਆਤੇ ਪਿੰਡ ਵੇਖਣਾ ਹੈ ਜੋ ਆ ਜਾਵਣ ਤੇ ਕੋਈ ਰੋਲਾ ਤਾਂ ਕੋਈ ਨਹੀਂ ਉਹਨਾਂ ਨੂੰ ਮਿਲ ਲੋ ਇਸੋ ਆਪਣੇ ਨਾਲ ਤੇ ਰੋਲਾ ਹੀ ਉਹਨਾਂ ਦਾ ਬੋਰ ਦਾ ਹੀ ਕੋਈ ਨਹੀਂ ਸਾਡੇ ਵਤਨ ਚ ਆ ਸੰਸਨ ਤੋਂ ਪਿਆਰੇ ਲਗਸਣੀ ਨਹੀਂ ਆ ਵਾਹ ਚਾਚਾ ਬੜੀ ਸੋਹਣੀ ਗੱਲ ਕੀਤੀ ਇਹ ਚਾਹ ਪਿਆਸ ਹੈ ਰੋਟੀਆਂ ਹੀ ਖਾਸ ਹੈ ਮਿਰਸਾਂ ਸਾਡੇ ਵਤਨ ਦੇ ਇਨਸਾਨ ਤੋਂ ਪਿਆਰੇ ਲੱਗਦੇ ਕੰਗਾ ਮਹਾਰਾਜਾ ਕਿਹੜਾ ਬੜਾ ਗੁਜਰਾ ਬਾਕੀ ਕਿਹੜੇ ਉਰਾ ਨਿਕਲੇ ਹੈ ਨਾ ਹਰ ਪਿੰਡ ਦੇ ਵਿੱਚ ਮੁਸਲਮਾਨ ਦੇ ਵਿੱਚ ਉਹਨੇ ਪੁਲਿਸ ਗੱਲ ਦਿੱਤੀ ਹੈ ਵੀ ਇੰਤਜ਼ਾਮ ਕਰੋ मेरे रियायन मुसलमान इन मेरा गैर मुल्क बराना भुखा तसा जाल ते कौड़े पानी पीते इन मेरा आबाद किया ते इन निकल कोई राजा ना जिन्हें राजा वाली नहर भी कटाई है राजा नहर वड्डी कटाई पक्की नहर है ਇੱਥੇ ਜਿਹੜੀ अब जगह ते ਆਪਾਂ ਇਦਲਾਣੇ ਬੈਠੇ ਆ ਇੱਥੇ ਕਿਰਾੜ ਤੇ ਮਾਤਮ ਹੈ ਇੱਥੇ ਕਿਰਾੜ ਕੋਈ ਨਾਂ ਨੂੰ ਉਹਨਾਂ ਦਾ ਯਾਦ ਹੈ ਕਿਰਾੜ ਇੱਕ ਦੇ ਨਾ ਆਪਣਾ ਗੋਮੇ ਲਾਲ ਗੋਮਦੀਆ ਸੱਦੇ ਹੈ ਠੀਕ ਹੈ ਤੇ ਇੱਕ ਦੇ ਨਾ ਆਪਣਾ ਪੂਰਨ ਨਾਮ किराड़ आ किरा बैठे है ना इस निशान नहीं है हूँ आ जावन ना जगह नहीं से अपनी आ कितने बैठे उत्थे दरवाजा एक बसली मसीत मस्जिद उत्थे दरवाजा आ एक बाजार आ इत्थे अगे बरांडे मगर उनके दुकाना आईया उधर पिछा मगर अपना आईया बैठ के पिछा घर आने अगे उन्होंने दुकाना इस साइड से दुकाना केड़े आ कोठे पक्के से इत्थे किराड़ा दा जो गोमन दा बड़ा डेरा अस्सलाम वालेकुम सत श्री अकाल दोस्तों मैं इस टाइम पहुंचा मैं जी चौक इदलाना ਦੇ ਨਾਲ ਹੀ ਇਦਲਾਣਾ ਪਿੰਡ ਹੈ ਔਰ ਇਦਲਾਣਾ ਪਿੰਡ ਦੀ ਕੁਝ ਲੋਕੇਸ਼ਨ ਮੈਂ ਦੱਸ ਦਿਆਂ ਕਿ ਮਿੰਚਨਾਬਾਦ ਜਿਹੜੀ ਤਹਿਸੀਲ ਹੈ ਡਿਸਟ੍ਰਿਕਟ ਬਹਾਵਲ ਨਗਰ ਦੀ ਉਸ ਤੋਂ ਲਹਿੰਦੇ ਵਾਲੇ ਪਾਸੇ ਆਈਏ ਅਗਰ ਅਸੀਂ ਲਾਲੇ ਕਾ ਪਿੰਡ ਤੱਕ ਆਈਏ ਤੇ 15-16 ਕਿਲੋਮੀਟਰ ਲਹਿੰਦੀ ਸਾਈਡ ਤੇ ਜਿਹੜਾ ਪੁਰਾਣਾ ਸ਼ਾਹੀ ਰੋਡ ਹੈ ਉਸ ਤੇ ਇਦਲਾਣਾ ਪਿੰਡ ਪੈਂਦਾ ਹੈ ਇਦਲਾਣੇ ਪਿੰਡ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤੇ ਇਸ ਦੇ ਲਹਿੰਦੀ ਸਾਈਡ ਤੇ ਹੈ ਲਾਲੇ ਕਾ ਪਿੰਡ ਔਰ ਇਸ ਦੀ ਸ਼ਮਾਲ ਵਾਲੀ ਸਾਈਡ ਤੇ ਹੈ ਪਿੰਡ ਚੱਕੋ ਕਾ ਔਰ ਇਹਦੇ ਨਾਲ ਅਗਰ ਜਨੂਬ ਵੱਲ ਅਸੀਂ ਦੇਖੀਏ ਤੇ ਬਾਕੀ ਜਿਹੜੇ ਪਿੰਡ ਹਨ ਬਟੀਆਂ ਨੇ ਪੈਣੀਆਂ ਔਰ ਥੋੜਾ ਜਿਹਾ ਦੇ ਕਰੀਬ ਅਗਰ ਦੇਖੀਏ ਤੇ ਜਿਹੜੇ ਪਿੰਡ ਆਉਂਦੇ ਨੇ ਜੋ ਪੁੰਨਾ ਬਸਤੀ ਹੈ ਪੁੰਨਾ ਮਸ਼ਹੂਰ ਪਿੰਡ ਹੈ ਪੁੰਨਾ ਦੇ ਨਾਲ ਫਿਰ ਜਿਹੜੇ ਪਿੰਡ ਹਨ ਪਿੱਛੇ ਮੁਨਸ਼ੀ ਉਤਾੜ ਹੈ और इस्माइलपुर बलोचा है यह पिंड हैं इस साइड ते अगर असी देखिए तो फिर इस तो अगे बहावल नगर है तकरीबन कोई 20-25 किलोमीटर 20 किलोमीटर ते और मिंचनाबाद जिवें मैं दस चुका 15-16 किलोमीटर दूर है इत्थे आवन का कारण पार्टीशन तो पहले दी कहानी दे नाल जुड़िया होया है सरदार लहणा सिंह जिन्हों ने इत्थों माइग्रेशन की उन्होंने पोतरे सरदार गुलजार सिंह उन्होंने साडे नाल राबता किया ਜਿਹੜੇ ਅੱਜ ਕੱਲ੍ਹ ਵਸ ਰਹੇ ਹਨ ਦੱਬਵਾਲਾ ਔਰ ਬਠਿੰਡਾ ਦੇ ਨੇੜੇ ਰਾਜਸਥਾਨ ਦੇ ਵਿੱਚ ਇੰਡੀਆ ਦੇ ਵਿੱਚ ਇਹ ਲੋਕ ਵਸ ਰਹੇ ਹਨ ਇਹ ਪੁਰਾਣਾ ਆਬਾਈ ਪਿੰਡ ਇਹਨਾਂ ਦਾ ਸੀ ਮੁxtਲਿਫ ਪੱਤੀਆਂ ਸੀ ਜਿਨ੍ਹਾਂ ਦੇ ਵਿੱਚ 80 ਏਕੜ ਦੀ ਪੱਤੀ ਇਹਨਾਂ ਦੇ ਵੱਡਿਆਂ ਦੀ ਵੀ ਸੀ ਤੇ ਕਿਆ ਅੱਜ ਉਹਨਾਂ ਦੇ ਵੱਡਿਆਂ ਨੂੰ ਉੱਤੇ ਕੋਈ ਪਿੱਛੇ ਸਾਨੂੰ ਕਿ ਉਹਨਾਂ ਦੇ ਘਰ ਮਿਲਦੇ ਆ ਕਿ ਉਹਨਾਂ ਦੇ ਵੱਡਿਆਂ ਨੂੰ ਕੋਈ ਲੋਕ ਜਾਣਦੇ ਆ ਕੋਈ ਵੱਡੇ ਲੋਕ ਇਸ ਤਰ੍ਹਾਂ ਦੇ ਬਚੇ ਹੋਏ ਆ ਵੱਡੀਆਂ ਉਮਰਾਂ ਦੇ ਤੇ ਆਓ ਚੱਲਦੇ ਆ ਤੁਹਾਨੂੰ ਪਿੰਡ ਇਦਲਾਣਾ ਲੈ ਕੇ ਚੱਲਦੇ ਆ ਤੇ ਦੇਖਦੇ ਆ ਕਿ ਕਿਸ ਹੱਦ ਤੱਕ ਉਹ ਪਿੰਡ ਸਲਾਮਤ ਹੈ ਉਹ ਪੁਰਾਣੇ ਨਿਸ਼ਾਨ ਮਿਲਦੇ ਆ ਜਾਂ ਨਹੀਂ ਮਿਲਦੇ ਐਸੀ ਇਦਲਾਣਾ ਚੌਕ ਤੋਂ ਲੈਫਟ ਟਰਨ ਲੈ ਲਿਆ ਵਾ ਬਹਾਵਲ ਨਗਰ ਸਾਈਡ ਤੋਂ ਆਈਏ ਤਾਂ ਲੈਫਟ ਟਰਨ ਲਵਾਂਗੇ ਇਦਲਾਣਾ ਪਿੰਡ ਨੂੰ ਔਰ ਅਗਰ ਮਿੰਚਨਾਬਾਦ ਸਾਈਡ ਤੋਂ ਆਈਏ ਤਾਂ ਰਾਈਟ ਸਾਈਡ ਤੋਂ ਅਸੀਂ ਟਰਨ ਲਵਾਂਗੇ ਸੋ ਚਾਰ ਚਫੇਰੇ ਜਿਵੇਂ ਕਿ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਉਸ ਵੇਲੇ ਉਹਨਾਂ ਦੇ ਇੱਥੇ ਖੂਹ ਹੁੰਦੇ ਸਨ 5-6 ਉਹਨਾਂ ਦੇ ਖੂਹ ਹੁੰਦੇ ਸਨ ਔਰ 2 ਉਹਨਾਂ ਦੇ ਖਰਾਸ ਉਸ ਵੇਲੇ ਦੱਸਦੇ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਹੁੰਦੇ ਸਨ ਤੇ ਉਹਨਾਂ ਖਰਾਸ ਦਾ ਕਿਆ ਕੋਈ ਨਵੀਂ ਨਸਲ ਦੇ ਵਿੱਚੋਂ ਲੋਕਾਂ ਨੇ ਕੋਈ ਦੇਖਿਆ ਨਹੀਂ ਦੇਖਿਆ ਕੋਈ ਉਹਨਾਂ ਦੇ ਘਰ ਦੇ ਕੋਈ ਅਸਾਰ ਬਚੇ ਆ ਜਾਂ ਨਹੀਂ ਬਚੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ
ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਇਸ ਵੇਲੇ ਇਦਲਾਣਾ ਤੇ ਗੁਲਜ਼ਾਰ ਸਿੰਘ ਜੀ ਇਹ ਹੈ ਤੁਹਾਡੇ ਵੱਡਿਆਂ ਦਾ ਪਿੰਡ ਤੇ ਤੁਸੀਂ ਇਹਨੂੰ ਦੇਖੋ ਤੇ ਸਾਨੂੰ ਇੱਥੇ ਜਾਣਨ ਵਾਲੇ ਸਾਡੇ ਮੰਡਲ ਫੈਮਿਲੀ ਤੋਂ ਜਿਹੜੇ ਮਾਈਗ੍ਰੇਟ ਕਰਕੇ ਰਾਜਸਥਾਨ ਦੇ ਵੱਲੋਂ ਹੀ ਆਏ ਸਨ ਬੀਕਾਨੇਰ ਦੇ ਵਿੱਚੋਂ। ਕਿਹੜਾ ਸੀ ਜੀ, ਕਿਹੜੀ ਥਾਂ ਤੋਂ ਤੁਹਾਡੇ ਵੱਡੇ ਆਏ ਸੀ ਜੀ? ਰਾਜ ਬੀਕਾਨੇਰ ਮੰਡੀ ਫਰੀਦਕੋਟ। ਇਹਨਾਂ ਦੇ ਕੋਲ ਹੈ ਜੀ ਤੁਹਾਡੇ ਪਿੰਡ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ। ਇਹ ਤੁਹਾਡਾ ਮੇਨ ਗੇਟ ਸੀ, ਪਹਿਲੇ ਦਰਵਾਜ਼ਾ ਇੱਥੇ ਹੁੰਦਾ ਸੀ ਜਿੱਥੋਂ ਆਪਾਂ ਹੁਣ ਐਂਟਰ ਹੋ ਰਹੇ ਹਾਂ ਭਰਾਗਵਾ ਬਾਜ਼ਾਰ ਵਿੱਚ। ਅੱਛਾ ਆ ਬਾਜ਼ਾਰ ਹੁੰਦਾ ਸੀ? ਆ ਬਾਜ਼ਾਰ ਹੁੰਦਾ। ਅੱਛਾ ਇਹ ਜਿਸ ਤੁਹਾਡਾ ਮੇਨ ਇੱਥੇ ਦਾ ਗੇਟ ਹੁੰਦਾ ਸੀ ਤੇ ਵੱਡਾ ਦਰਵਾਜ਼ਾ ਸੀ ਜਿਹੜਾ ਉਹ ਇੱਥੇ ਸੀ ਜਿੱਥੇ ਮਸਜਿਦ ਜਿੱਥੇ ਆਪਾਂ ਖੜੇ ਆ। ਇਹ ਸੀ ਜੀ ਮੇਨ ਗੇਟ ਜਿੱਥੇ ਦੱਸਦੇ ਆ ਤੇ ਇਹ ਅੱਗੇ ਸਾਰਾ ਦੱਸ ਰਹੇ ਨੇ ਵੀ ਇਹ ਕਿ ਸਾਰਾ ਇੱਕ ਇਹ ਸੀ ਤੇ ਇੱਕ ਉਹ ਜਿੱਥੇ ਅੱਗੇ ਰੇੜੀ ਆ ਰਹੀ ਏ ਉੱਥੇ ਇੱਕ ਦਰਵਾਜ਼ਾ ਸੀ। वालेकुम सलाम। ਇਹ ਦੱਸੋ ਵੀ ਕੀ ਨਾਂ ਹੈ ਆਪਣਾ? अपना नाम है मोहम्मद जान खान ਜਾਨ ਖਾਂ जी। मंडल जो ये मंडल ਜੋ ਇਹ ਮੰਡਲ। पिछू वसते फरीसर दे राज बीकानेर दे। ਅੱਛਾ ਬੀਕਾਨੇਰ ਦੇ ਮਤਲਬ ਤੁਸੀਂ ਵੀ ਉਦੋਂ ਲੁਟੀਜ ਪਟੀਜ ਤੇ ਇੱਥੇ ਆਏ लुटी फुटी ते आए और कि इधर ही लुटी गए और नेरो लुटी है ਟੁबियाने ਦੇ ਨਾਲ ਖੜੋਤਾ। नाल हाँ, हाँ। ये टुकड़ा पहला मोहम्मद पर संसारा वाला जी, वो तो साढ़े घर सिर्फ 5 को है, ਇੱਥੋਂ ਪਰਾ 5 ਕੋ ਹੈ। सिर्फ 5 को फरीसर मंडी वजदी है। ਇਹ ਤਾਂ ਮੁੜ बड़ी ਤੁਹਾਡੇ डबल मंडी। ਗੰਗਾ ਨਗਰ ਤੁਰਾ ਪੈ ਜਾਂਦੇ ਉਸ ਤੇ ਗੰਗਾ ਨਗਰ ਕਿਹੜੇ ਗੰਗਾ ਨਗਰ ਦਾ ਸਾਥੋਂ ਆਈ ਪਾਉਂਦੇ ਦਿਵਾਰ ਚ ਗੰਗਾ ਨਗਰ ਵਾਲੀ ਮੰਡੀ ਲੱਗਦੀ ਹੈ ਜੀ ਬੜੀ। ਜੀ ਹੁਣ ਜ਼ਿਲ੍ਹਾ ਹੈ ਗੰਗਾ ਨਗਰ। ਹੁਣ ਜ਼ਿਲ੍ਹਾ ਹੋ ਗਿਆ ਉੱਥੇ। ਜੀ, ਜੀ। ਹਾਂ ਤੇ ਗੰਗਾ ਨਗਰ ਕਿਹੜੇ ਗੰਗਾ ਨਗਰ ਤੂਰਾ ਪਾਉਂਦਾ ਫਰੀਸਰ ਕਿਹੜਾ ਉਹ ਨਾਲ ਗੋਲੇ ਦਾ ਤੇ ਬੀਕਾਨੇਰ ਆਈ ਕਿਹੜੀ ਹਾਂ ਪੁਰਾਣਾ ਤੇ ਬੀਕਾਨੇਰ ਹੀ ਆਈ ਨਾ ਸਾਰੀ ਰਿਆਸਤ। ਉਹ ਬੀਕਾਨੇਰ ਜੀ ਜੀ ਬੀਕਾਨੇਰ ਆਈ ਕਿਹੜੀ ਉਹ ਜਨਾਬ ਸਾਡੇ ਉਹਨਾਂ ਨਾਲ ਵਾਸਤੇ ਹੈ ਬੜੇ। ਸਾਡਾ ਬਾਬਾ ਇੱਕ ਕਿਹੜਾ ਰਾਜਾ ਹੈ ਨਾ ਗੰਗਾ ਮਹਾਰਾਜ, ਠੀਕ ਹੈ। ਉਹਨਾਂ ਨਾਲ ਬੜਾ ਵਾਸਤਾ ਸੁਟੋ ਹੈ ਅਧ ਰਾਜ ਹੀ ਹੈ ਠਾਕਰ। ਆ ਕਿਵੇਂ ਪਿੰਡ ਦੀ ਹੋਵੇ ਨਾ ਢਾਲ ਬਾਸ਼ ਤੋਂ ਮੁੜਾ ਦੋ ਦੁਕਾਲੇ ਢਾਲ ਬਾਸ਼ ਲੰਬਰਦਾਰਾਂ ਉਹ ਆ ਅੱਧਾ ਆਪਣਾ ਅਧ ਰਾਜਾ ਵਜਦਾ ਠਾਕਰ ਆ ਤੇ ਅੱਧਾ ਰਾਜਾ ਕਿਹੜਾ ਉਹ ਆ ਗੰਗਾ ਮਹਾਰਾਜ ਦਾ। ਠੀਕ ਹੈ। ਗੰਗਾ ਮਹਾਰਾਜਾ ਕਿਹੜਾ ਬੜਾ ਗੁਜਰਿਆ ਬਾਕੀ ਕਿਹੜੇ ਉਰਾ ਨਿਕਲੇ ਹੈ ਨਾ। ਹਰ ਪਿੰਡ ਦੇ ਵਿੱਚ ਮੁਸਲਮਾਨ ਦੇ ਵਿੱਚ ਉਹਨੇ ਪੁਲਿਸ ਗੱਲ ਦਿੱਤੀ ਹੈ ਵੀ ਇੰਤਜ਼ਾਮ ਕਰੋ मेरे रियायन मुसलमान इन्हें मेरा गैर मुल्क बराना भुखा तो सजाल ते कौड़े पानी पीते ਇਹ ਆਬਾਦ इन्हें ਕੀਤਾ। मेरा आबाद किया ते इन्हें निकल ਕੋਈ ਉਹ ਰਾਜਾ ਨਾ ਜਿਹਨੇ ਰਾਜੇ ਵਾਲੀ ਨਹਿਰ ਵੀ ਕਢਾਈ ਹੈ। राजा नार वड्डी राजा पक्की नार है ਜੀ ਆ ਪੱਕੀ ਨਾ। ओ पिछू निकली कई के अपना है इस पिछले जी, जी। और सारे राज ਨੂੰ पानी देंदी है 12 मास से साडा फ्रीसर 12 मास सिया 12 मास सिया। ਇੱਥੇ ਕੋ ਸਿੱਖ ਰਹਿੰਦੇ ਆ? हैं ਸਿੱਖ ਇੱਥੇ ਕੋ ਰਹਿੰਦੇ ਆ? नहीं ਇੱਥੇ ਸਿੱਖ ਨਹੀਂ ਹੈ। ਇਹ ਜਿਹੜੇ ਸਿੱਖ ਹੈ ਤੇ ਮਾਤਮ ਇੱਥੇ ਜਿਹੜੀ ਆਪ ਜਗ੍ਹਾ ਤੇ ਆਪਾਂ ਇਦਲਾਣੇ ਬੈਠੇ ਆ ਇਹ ਇੱਥੇ ਕਿਰਾੜ ਤੇ ਮਾਤਮ ਹੈ। ਇੱਥੇ ਕਿਰਾੜ ਕੋਈ ਨਾਂ ਨੂੰ ਉਹਨਾਂ ਦਾ ਯਾਦ ਹੈ? ਕਿਰਾੜ ਇੱਕ ਦੇ ਨਾ ਆਪਣਾ ਗੋਮੇ ਲਾਲ ਗੋਮਦੀਆ ਸੱਦੇ ਹੈ ਠੀਕ ਹੈ। ਤੇ ਇੱਕ ਦੇ ਨਾ ਆਪਣਾ ਪੂਰਨ ਨਾਮ ਕਿਰਾੜ ਆ ਕਿਹੜਾ ਬੈਠੇ ਹੈ ਨਾ ਇਸ ਨਿਸ਼ਾਨ ਨਹੀਂ ਹੈ। ਹੁਣ ਆ ਜਾਵਣ ਨਾ ਜਗ੍ਹਾ ਨਹੀਂ ਸੀ ਆਪਣੀ ਆ ਕਿੱਥੇ ਬੈਠੇ ਉੱਥੇ ਦਰਵਾਜ਼ਾ ਇੱਕ ਮੁਸਲਿਮ ਮਸਜਿਦ ਤੇ ਮਸਜਿਦ ਉੱਥੇ ਦਰਵਾਜ਼ਾ ਆ ਇੱਕ ਬਾਜ਼ਾਰ ਆ ਇੱਥੇ ਅੱਗੇ ਬਰਾਂਡੇ ਮਗਰ ਉਹਦੇ ਦੁਕਾਨਾਂ ਆਈਆਂ ਉਹਦੇ ਪਿਛਾਂ ਮਗਰ ਆਪਣਾ ਆਈਆਂ ਬੈਠ ਕੇ
ਪਿਛਾਂ ਘਰਾਂ ਨੇ ਅੱਗੇ ਉਹਨਾਂ ਦੀ ਦੁਕਾਨਾਂ ਇਸ ਸਾਈਡ ਤੇ ਦੁਕਾਨਾਂ ਦੇ ਕਿਹੜੇ ਆ ਕੋਠੇ ਪੱਕੇ ਸੇ ਕਹੇ ਇੱਥੇ ਕਿਰਾੜਾਂ ਦਾ ਜੋ ਗੋਮਨ ਦਾ ਬੜਾ ਡੇਰਾ ਕੀ ਨਾਮ ਗੋਬਿੰਦ ਗੋਮਾ ਨਹੀਂ ਮੈਨੂੰ ਇਹ ਦੱਸੋ ਵੀ ਜਿਹੜਾ ਇੱਥੇ ਲਹਿਣਾ ਸਿੰਘ ਹਾਂ ਲਹਿਣਾ ਸਿੰਘ ਤੇ ਉਹਦੇ ਪਿਓ ਦਾ ਨਾਮ ਸੁੰਦਰ ਸਿੰਘ ਉਹ ਉਹਨਾਂ ਦੀ ਇੱਥੇ 80 ਕਿੱਲੇ ਜ਼ਮੀਨ ਆਈ ਉਹ ਹੈ ਖਰਾਸ ਵੀ ਆਈਆਂ ਦੋ ਉਹਨਾਂ ਦੀ ਦਲਾਣੇ ਦੇ ਵਿੱਚ ਉਹ ਕਿਤੇ ਦੇ ਵੱਖਰੇ ਨਾਲ ਬੈਠੇ ਉਹ ਕਿਹੜੇ ਹੈ ਨਾ ਉਹ ਹੈ ਕਿਹੜੇ ਹੈ ਨਾ ਸਿੰਘ ਤੋਂ ਸਰਦਾਰ ਨੇ ਜੀ ਜੀ ਉਹ ਹੈ ਮਾਧਮ ਜੀ ਇਹ ਹੈ ਕਿਰਾੜ ਠੀਕ ਹੈ ਇਹ ਆ ਕਿਰਾੜਾਂ ਦਾ ਚੱਕਾ ਠੀਕ ਹੈ ਬਾਕੀ ਜ਼ਰੂਰਤ ਉਹਨਾਂ ਚੇਤੀ ਆਈ ਕਿ ਕਿਹੜਾ ਆਸੇ ਪਾਸੇ ਹੁਣ ਲਾ ਲੈ ਕੇ ਸਾਡੇ ਸਮਝੀ ਤਾਂ ਵਜ਼ੀਰ ਹੀ ਬਣਦੇ ਪੈਣ ਤੇ ਬੜੀ ਜ਼ਰੂਰਤ ਹੈ ਜੀ ਜੀ ਉਹਨਾਂ ਚੱਕੋ ਕੇ ਵੀ ਉਹਨਾਂ ਦੀ ਜ਼ਰੂਰਤ ਨਹੀਂ ਹੈ ਉਹਨਾਂ ਕਿਰਾੜਾਂ 'ਚ ਗੜੀ ਕਿਰਾੜ ਇੱਥੇ ਬੈਠੇ ਡੇਰੇ 'ਚ ਅਸੀਂ ਆਏ ਹਾਂ ਤੇ ਸਾਨੂੰ ਮੋੜੇ ਨਾ ਅਗਲੇ ਵੱਡੇ ਬੰਦਾ ਗਿਆ ਡੇਰੇ 'ਚ ਬੈਠਿਆ ਤੇ ਮੀਆਂ ਮੁਹੰਮਦ ਅਲੀ ਲਾਲੇ ਕਾ ਨਵਾਬ ਆ ਗੱਡੀਆਂ ਲੁਟਾਉਂਦਾ ਕਿਸੇ ਬਰਾਨ ਆਈ ਦਾਣਾ ਨਹੀਂ ਲੱਭਦਾ ਗੱਡੀਆਂ ਆਉਂਦੀਆਂ ਦਾਣਿਆਂ ਦੀਆਂ ਤੇ ਮੀਆਂ ਆਉਂਦਾ ਲੱਕੜ 'ਚ ਸੱਟੋ ਤੇ ਗੱਡੀ ਦਾਣੇ ਦੀ ਲੁੱਟ ਕਰੋ ਅੱਛਾ ਇੱਥੇ ਜ਼ਰੂਰਤ ਆਈ ਤੇ ਮੀਆਂ ਉਹਨਾਂ ਦੇ ਨਾਂ ਇੱਕ ਵਾਰੀ ਗੋਬਿੰਦ ਸਿੰਘ ਗੋਮਨ ਹਾਂ ਨਾਂ ਕੋਈ ਹੋਰ ਦੱਸੋ ਹੋਰ ਕਿਹੜੇ ਕਿਹੜੇ ਆ ਕੋਈ ਯਾਦ ਹੈ ਇੱਕ ਜੇਲੇ ਲਾਉਂ ਜੇਲਾ ਰਾਮ ਠੀਕ ਹੈ ਤੇ ਇੱਕ ਆਪਣਾ ਬੱਗੀ ਰਾਮ ਠੀਕ ਹੈ ਉਹ ਬੱਗੀ ਰਾਮ ਆ ਕਿਹੜਾ ਉਹ ਕਿਰਾਲ ਨਹੀਂ ਆ ਮਾਧਮ ਹੁੰਦਾ ਉਹ ਖੂਹ ਆਉਂਦੇ ਉੱਤੇ ਵਤਸੋਂ ਹੈ ਇੱਥੇ ਖੂਹ ਸਾਡੇ ਇਸ ਵਤਸੋਂ ਦਾ ਲਾਗੇ ਤੇ ਸਾ ਕਿੱਥੇ ਖੜੇ ਨਾ ਕੋਠੇ ਡੇਰਾ ਤੇ ਡੇਰੇ ਦੇ ਨਾਲ ਅੱਗੇ ਖੂਹ ਆ ਅਸੀਂ ਆਪ ਗਾਉਂਦੇ ਰਹੇ ਤੇ ਵਸਤੀ ਤੋਂ ਪਰਾਂ ਹੈ ਚਾਰ ਖੂਹ ਤੇ ਇੱਥੇ 6-7 ਦੱਸਦੇ ਆ ਖੂਹ 6-7 ਨਹੀਂ ਆਏ ਖੂਹ ਤੇ ਇੱਥੇ 15-16 ਠੀਕ ਹੈ ਅਸੀਂ ਆਪ ਗਾਉਂਦੇ ਰਹੇ ਕਣਕਾਂ ਰਾਂਦੇ ਰਹੇ ਇਹ ਆ ਕਿਸੇ ਮੋਲਾ ਦੌਰ ਬਦਲੇ ਨੇ ਪੀਟਰ ਆ ਗਏ ਬੋਰ ਕੀਤਾ ਉਸੇ ਮੋੜੋ ਖੂਹ ਅੱਛਾ ਉਹ ਚਾਚਾ ਜਿਹੜਾ ਦੋਸਤ ਹੈ ਨਾ ਮੇਰਾ ਉਹ ਦੱਸਦਾ ਵੀ ਸਾਡੀ 80 ਕਿੱਲੇ ਜ਼ਮੀਨ ਆਈ ਉੱਥੇ ਉਹ ਦੋਮ ਦਾ 80 ਕਿੱਲਾ ਉੱਚੀ ਬਾਕੀ ਉਹ ਵਧਿਆ ਹੈ ਨਾ ਉਹ ਕਿਹੜੇ 80 ਕਿੱਲੇ ਆਈ ਉਹ ਕਿਸੇ ਕਲੇਮ ਆ ਸਾਡੇ ਮਾਜਰਾਂ ਦੇ ਉਦੋਂ ਉਹ 80 ਕਿੱਲੇ ਤੇ ਵੰਡੀ ਕਿਵੇਂ ਕਲੇਮ ਆ ਪਟਵਾਰੀ ਕਿਸੇ ਦੇ 5 ਕਿੱਲੇ ਕਿਸੇ ਚ ਕਿਸੇ ਦਾ ਉਹ ਆਪਾਂ ਨੂੰ ਉਹਦਾ ਕੀ ਪਤਾ ਲੱਗਿਆ ਕਿਹੜੇ ਆਏ ਹਾਂ ਉਹ ਤਾਂ ਜ਼ਮੀਨ ਵੰਡੀ ਗਈ ਕਿਵੇਂ ਕਿਸੇ ਦਾ ਅੱਛਾ ਹੁਣ ਉਹ ਆਂਦੇ ਨੇ ਵੀ ਅਸੀਂ ਆਤੇ ਪਿੰਡ ਵੇਖਣਾ ਹੈ ਜੋ ਆ ਜਾਵਣ ਤੇ ਕੋਈ ਰੋਲਾ ਤੇ ਕੋਈ ਨਹੀਂ ਉਹਨਾਂ ਨੂੰ ਮਿਲ ਲੋ ਇਸੋ ਆਪਣੇ ਨਾਲ ਤੇ ਰੋਲਾ ਹੀ ਉਹਨਾਂ ਦਾ ਬੋਰ ਦਾ ਕੋਈ ਸਾਡੇ ਵਤਨ ਜੋ ਆਸਨ ਸੰਤ ਪਿਆਰੇ ਲਗਸਣੀ ਨਹੀਂ ਆ ਵਾਹ ਚਾਚਾ ਬੜੀ ਸੋਹਣੀ ਗੱਲ ਕੀਤੀ ਇਹ ਚਾਹ ਖਵਾਸ ਹੈ ਰੋਟੀਆਂ ਹੀ ਖਵਾਸ ਹੈ ਮਿਰਚ ਸਾਡੇ ਵਤਨ ਦੇ ਸੰਤ ਪਿਆਰੇ ਲੱਗਦੇ ਵਾਹ ਚਾਚਾ ਸਾਡੇ ਵਤਨ ਦੇ ਆਵਣ ਨਾ ਹਾਂ ਸਾਨੂੰ ਪਿਆਰੇ ਲੱਗਦੇ ਨੇ ਬੜੀ ਗੱਲ ਹੈ ਅਸੀਂ ਤਾਂ ਠੱਕੀ ਨੂੰ ਟਰਸਣ ਆਈ ਆਨੇ ਅੱਲਾਹ ਪਾਕ ਇਹ ਦੱਸੋ ਹਾਂਜੀ ਜੀ ਗੱਲ ਕਰੋ ਕਿਹੜਾ ਹੈ ਨਾ ਆਪਣਾ ਬਾਦਸ਼ਾਹ ਇਹ ਉਹਨਾਂ ਨਾਲ ਸੁਣਾ ਕਰੇ ਤੋ ਆਖੇ ਨਾ ਲੈਣ ਦੇਣ ਕਰ ਲੈਣ ਵੀ ਉਹ ਬਾਦਸ਼ਾਹ ਆਖੇ ਵੀ ਤੁਹਾਡੇ ਰਿਆਇ ਕਿਹੜੇ ਉਦੋਂ ਦੇ ਉੱਥੇ ਜਾਵਣ ਤੇ ਮੇਰੇ ਰਿਆਇ ਕਿਹੜੇ ਇੰਡੀਆ ਦੇ ਰਾਜ ਦੇ ਉਹ ਮੈਨੂੰ ਦੇ ਅਸੀਂ ਤਾਂ ਸੰਤ ਈਦ ਦੇ ਚੰਦ ਜਿਹੀ ਖੁਸ਼ੀ ਹਟ ਤੇ ਵਾਪਸ ਆਪਣਾ ਮੁਲਕ ਉੱਥੇ ਅਸੀਂ ਭੁੱਖੇ ਬੈਠੇ ਰਹੀਏ ਨਾ ਆ ਹੁੰਦੀ ਹੈ ਜੀ ਜਿੱਥੇ ਇਨਸਾਨ ਜੰਮਦਾ ਹੈ ਉਹਦੇ ਨਾਲ ਮੁਹੱਬਤ ਉਸ ਮਿੱਟੀ ਵਤਨ ਵੇਖੀਏ ਨਾ ਤਾਂ ਅੱਲਾਹ ਜਾਣੇ ਕਿ ਅਸੀਂ ਬੁੱਢਿਆਂ ਤੋਂ ਸ਼ਾਇਦ ਜਵਾਨ ਹੋ ਜਾਈਏ ਤੇ ਹੁਣ ਤੁਸੀਂ ਜਿਸ ਆਏ ਨੇ ਤੁਹਾਡੀ ਉਮਰ ਕਿੰਨੀ ਕਈ ਸਾਡੀ ਸੰਨ 47 ਆਈ ਨੇ ਕਿਸੇ ਉਸੇ ਸੰਨ 47 ਦੇ 17-18 ਸਾਲਾਂ ਦਾ ਮੈਂ ਵਾਹ ਮੁੜ ਤੋਂ ਤੁਹਾਨੂੰ ਸਹੀ ਕੁਝ ਯਾਦ ਹੋ ਮੈਨੂੰ ਜੀ ਬੜਾ ਪਿਛਲਾ ਮੇਰਾ ਘਰ ਹੈ ਕਿਹੜਾ ਉਵੇਂ ਨਹੀਂ ਆਉਂਦਾ ਮੁੜ ਕੇ ਗਾਦ ਲੱਗੇ ਆ ਮੁਨੀਆਂ ਵਾਲੇ ਕੋਲ ਕਿਹੜੀ ਇੱਕ ਬਾਗ ਸਾਰੇ ਢਕੂਆਂ ਵਾਲੀ ਤੇ ਇੱਕ ਬਾਗਸਾਰ ਪਰਾਂ ਵਿਚੋਂ ਜਾਂਦੀ ਜੀ ਇੱਥੋਂ ਅਸੀਂ ਲੱਗੇ ਇਹ ਮੁੜ ਦੱਸੋ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਗਦਰ ਜਿਹੜਾ ਪਾਉਂਦਾ ਪਿਆ ਕਿਹਨੇ ਦੱਸਿਆ ਕੋਈ ਯਕੀਨ ਵੀ ਹੋਇਆ ਕਿ ਨਹੀਂ ਉਹ ਅੰਜੂ ਪਰ ਦਿੱਤਾ ਹਾਂ ਅਸੀਂ ਉੱਥੇ ਨਜ਼ਦੀਕ ਆ ਗਦਾਂ ਦੇ ਉਹ ਮੜਾ ਇਦੂ ਜਾਵਣ ਨਾ ਕਿਉਂ ਨਹੀਂ ਉੱਠੀ ਗਿਆ ਪਹਿਲ ਕੀਤੀ ਇਹਨਾਂ ਮੁਸਲਮਾਨਾਂ ਇਦੂ ਉਠੀ ਤੇ ਪਹਿਲੇ ਇਹਨਾਂ ਨੇ ਗੱਲਾਂ ਕਿਸੇ ਗਏ ਨਾ ਇਹ ਤੁਲਸੀ ਰਾਮ ਹੋਰੀ ਜਿਹੜੇ ਆਏ ਮੁਨਸ਼ੀਆਂ ਵਾਲੇ ਤੇ ਸਾਰੇ ਮੁਨਸ਼ੀਆਂ ਵਾਲੇ ਤੇ ਸਾਰੇ ਇਹ ਸਾਰੇ ਪਹਿਲੇ ਹੀ ਉਠੀ ਤੇ ਗਏ ਨਾ ਸਭ ਉੱਠੀ ਗਏ ਇੱਕ ਆ ਕਿਹੜਾ ਖੂਹ ਭੱਗੀਆਂ ਤੈਨੂੰ ਦੱਸਣਾ ਉਹ ਬੈਠੇ ਰਹੇ ਉਹ ਕਲਮਾ ਹੀ ਮਾਰ ਗਿਆ ਨਹੀਂ ਇੱਥੇ ਸਾਡਾ ਪੇਸ਼ ਇਮਾਮ ਆ ਨਮਾਜ਼ਾਂ ਹੀ ਪੜਾਉਂਦਾ ਅੱਛਾ ਫਿਰ ਉਹਨਾਂ ਦਾ ਦਿਲ ਨਾ ਬੱਜਾ ਉਹਨਾਂ 2 ਮਹੀਨੇ ਗੱਤੇ 3 ਮਹੀਨੇ ਅੱਜ ਕੱਲ੍ਹ ਦੀ ਦੀਵਾਰ ਹੈ ਸਰਦੀ ਵੱਡੇ ਉਠੀਜੇ
ਤੇ ਟੁਰ ਗਏ ਰਾਤੀ ਦੱਬ ਗਏ। ਮਤਲਬ ਉਹ ਅਗਸਤ ਦੇ ਵਿੱਚ ਸਾਰੀ ਹੋਈ ਨਾ, ਤੇ ਉਹ 6-7 ਮਹੀਨੇ ਇੱਥੇ ਰਹੇ। 6-7 ਮਹੀਨੇ ਬਾਅਦ ਫਿਰ ਨਮਾਜ਼ਾਂ ਦਾ ਸਬਕ ਉਹਨਾਂ ਦੇ ਕੀ ਨਾਂ ਹੈ? ਉਹਨਾਂ ਦੇ ਨਾਂ ਉਹ ਇੱਕ ਤਾਂ ਸਦਾਗਰ, ਠੀਕ ਹੈ, ਸਦਾਗਰ ਨਾਮ ਉਹਨੂੰ ਤਾਂ ਛੱਡ ਹੀ ਇੱਥੇ ਗਏ, ਉਹਨੂੰ ਇੱਥੇ ਛੱਡ ਗਏ। ਵੇਲਾ ਅੱਛਾ, ਤੇ ਰਾਤੀ ਨੱਸੇ ਤੇ ਉਹ ਬੀਵੀ ਉਹਦੀ ਤੋਂ ਰਹਿ ਗਏ ਕਿੱਥੇ। ਹੁਣ ਸਾਡੀ ਉਹ ਰੰਗੈਨ ਨੇ ਉਹ ਜਾਮਾ ਮਸਜਿਦ ਵੱਡੀ ਬਣੀ ਖੜੀ। ਠੀਕ ਹੈ, ਇਹ ਚੱਕੋ ਕਿਆਣੀ ਜਿਹੜੀ ਨਹੀਂ ਚੱਕੋ ਇਦਲਾਣੇ ਖੜੀ ਹੈ। ਠੀਕ ਹੈ, ਠੀਕ ਹੈ। ਇਹ ਉਸ ਕੋਠਾ ਹੁੰਦਾ ਉਹ ਸਦਾਗਰ ਦਾ, ਉਹ ਸਦਾਗਰ ਦਾ। ਹਾਂ, ਤੇ ਉਹ ਕਿਹੜੀ ਉਹਦੀ ਬੀਬੀ ਹੈ, ਉਹ ਵੀ ਉਹ ਰਾਤੀ ਕਿਸੇ ਨੱਸ ਗਏ ਤੇ ਵੜਲੇ ਉੱਠੀ ਜੇ ਇੱਥੇ ਕੁਲਾਲ ਹੈ ਇੱਕ ਮੱਲਾ ਹੈ ਮਾਤਮ, ਉਹ ਸ਼ਾਕੀ ਦਾ, ਉਹ ਇੱਥੇ ਕੁਲਾਲ ਆ ਅਬਦਲ ਦਾ ਹੁੰਦਾ ਬਾਗੀ ਆ। ਠੀਕ ਹੈ, ਕੁਲਾਲ ਹੀ ਫੌਤ ਹੋ ਗਿਆ। ਉਹ ਪਿੱਛੇ ਮੱਲਾ ਤੇ 3 ਕਿਰਾੜ ਆਪਣਾ ਸਿੱਖ ਇਹ ਆਂਦੇ ਰਹੇ। ਆਂਦੇ ਕੀ ਵਜ੍ਹਾ ਦੇ ਇੱਥੇ ਅਸੀਂ ਮੇਲਾ ਕਰਾਉਂਦੇ, ਬਾਬਾ ਸਾਹਿਬ ਦਾ ਫੌਤ ਹੋ ਗਏ ਤੇ ਇੱਥੇ ਰਸ਼ ਹੁੰਦੇ ਬੜੇ ਘਣੇ। ਇੱਥੇ ਇਦਲਾਣੇ 'ਚ ਮੇਲਾ ਹੁੰਦਾ, ਅਸੀਂ ਕਰਾਉਂਦੇ ਹਾਂ ਬਾਬਾ ਸਾਹਿਬ ਦਾ, ਬਾਬਾ ਸਾਹਿਬ ਪਾਕ ਪਤਨ ਵਾਲੇ ਦਾ, ਪਾਕ ਪਤਨ ਵਾਲੇ ਦਾ ਨਹੀਂ, ਹੋਰ ਬਾਬਾ ਸਾਹਿਬ ਹੈ ਪਾਕ ਪਤਨ ਵਾਲੇ ਦਾ ਅੱਗੇ ਦਿਨ ਤੇ ਅਜੇ ਇਹਨੂੰ ਉਹ ਬਾਬਾ ਸਾਹਿਬ ਹੋ ਰਿਹਾ ਵੀ ਹਿੰਦੁਸਤਾਨ ਜਾਂਦੇ ਸਾਡੇ ਪੀਵਾਂ ਕੋਲ, ਤੇ ਉਹਨਾਂ ਦਾ ਪਤਾ ਨਹੀਂ ਆ ਫਕੀਰ ਹੈ ਵੀ ਕਿੱਥੋਂ ਦੇਣ ਕਿੱਥੋਂ ਦੇ ਨਾਂ ਨਾ ਦੱਸਿਆ। ਠੀਕ ਹੈ, ਉਹ ਮੁਲ ਜ਼ੁਲਫਕਾਰ ਆ ਲਾਲੇ ਕਾ ਕਰ ਸੁਣਿਆ ਉੱਥੇ ਹੀ। ਉਹ ਵੱਡਿਆਂ ਸੁਣਾ ਹਾਂ, ਉਹ ਜ਼ੁਲਫਕਾਰ ਦੇ ਨਾਲ ਉਹ ਆਂਦੇ ਇੱਥੇ ਖਾੜੇ ਤੇ ਮੋੜੇ ਤੇ ਰਾਤੀ ਨਿਵਾਸੀ ਉਹਨਾਂ ਨੂੰ ਉੱਥੇ ਬੈਠੇ ਕਈ ਉਸ ਹੀਰੋ ਦੀ ਖੜੀ ਦੁਕਾਨ ਆਈ, ਉਹਦੇ ਵਿੱਚ ਉਹਨਾਂ ਦੀ ਮਾਂ ਦੇ ਕੁਕੜੀ 'ਚ ਦਿੰਦੇ ਤੇ ਘਿਓ 'ਚ ਦਿੰਦੇ ਤੇ ਰੋਟੀਆਂ ਕਿ ਤੁਸੀਂ ਆਪ ਪਕਾ ਦਿੱਤੀਆਂ ਕਰੋ। ਉਹ ਤੰਦੂਰੀ 'ਚ ਰੋਟੀਆਂ ਪਕਾਉਂਦੇ ਜੋ ਉਹ ਖਾਂਦੇ। ਤੇ ਮੱਲਾ ਮਾਤਾ ਤੇ 2 ਸਿੱਖ ਆਏ ਬੜੇ ਸੋਹਣੇ ਜਵਾਨ ਜਿਹੜੇ ਬਾਅਦ ਚ ਆਉਂਦੇ ਰਹੇ। ਉਹ ਉੱਥੋਂ ਆਉਂਦੇ ਹਿੰਦੁਸਤਾਨ ਉਹ ਜਿਹੜੇ ਮੁਸਲਮਾਨ ਹੋਇਆ ਹੈ ਬਾਅਦ ਚ ਉਹਨਾਂ ਦੇ ਨਾਂ ਜੀਜੀ ਤੇ ਉਹ ਨਸ ਗਏ। ਉਹ ਬਹੁਤ ਚੋਂ ਤੇ ਕੋ ਪਤਾ ਚੱਲਾ ਉਹਨਾਂ ਦਾ ਨਾ, ਉਹ ਰਾਤੀ ਉਹਨਾਂ ਪਤਾ ਕਿ ਉਹਦੇ ਤੋਂ ਡਰਦੇ ਹੋਏ ਨਸ ਗਏ। ਇਹ ਸਨ ਮੁਸਲਮਾਨ ਮਾਰਦੇ ਸਨ। ਕਿਸੇ ਇਦੋਂ ਗਏ ਨਾ ਅੱਲਾ ਗੁੱਲਾ ਪੈ ਕਿ ਦੱਸਦਾ ਮੈਂ ਇੱਥੋਂ ਤਰੀਆਂ ਦੇ ਗੁੱਬੇ ਵੱਡੇ ਹੋਏ, ਇੱਥੋਂ ਹੱਥ ਵੱਡੇ ਹੋਏ ਤੇ ਕਿਨਾਂ ਦਾ ਨੱਕ ਵੱਡੇ। ਇਹ ਚਾਚਾ ਪਹਿਲ ਜਿਹੜੀ ਹੈ ਇਹ ਮਾਰਨ ਵਾਲੀ ਮੁਸਲਮਾਨਾਂ ਕੀਤੀ ਕਿਸੇ ਦੇ ਲੱਗੇ ਨਾ ਉਦੋਂ ਮੁੜ ਦੁਬਾਰਾ ਵੀ ਉਹਨਾਂ ਵੇਖ ਤੇ ਵੀ ਤੇ ਸਾਡੇ ਕਰ ਲਾਂਦੇ ਹੈ ਨਾ ਉਸੇ ਮੋੜ ਉੱਠੀ ਖੋਤੇ। ਉਹਨਾਂ ਕਿਹਾ ਵੀ ਆਪਣੇ ਕਿਹੜੇ ਉਦੋਂ ਆਉਂਦੇ ਪਏ ਨੇ ਹਿੰਦੁਸਤਾਨ ਕਿਰਾੜ ਹੈ ਜਾਂ ਕਿਹੜੇ ਆਪਣੇ ਵਿਆਹ ਹਨ ਆ ਕੀਤੀਆਂ ਨੇ ਮੁਸਲਮਾਨ। ਉਹ ਮੁੰਡੇ ਕਿਹੜਾ ਜਲਦਾ ਨੂੰ ਮਾਰ ਸਕਦੇ। ਉਹ ਵੀ ਸਾਡੇ ਵਿੱਚ ਆਈ ਬੈਠੇ ਮੰਡੀ ਸਾਡੇ ਲੱਗ ਗਿਆ ਫਰੀਦਸਰ ਦੀ। ਹੁਣ ਤਾਂ ਸ਼ੱਕ ਨਹੀਂ ਉਹ ਬਾਵਨ ਨਗਰ ਤੇ ਵੱਡੀ ਸੀ, ਬੜਾ ਵੱਡਾ ਸ਼ਹਿਰ ਆ ਤੇ ਸਾਥੋਂ ਆ 5 ਕਿੱਲੇ ਤੇ ਇੱਕ ਮੁਰੱਬਾ ਵਿੱਚੋਂ ਆ ਉੱਥੇ ਰਹਿੰਦੇ ਸੇਠ ਮੋਹਨ ਲਾਲ ਆ, ਇੱਕ ਰਾਜਾ ਰਾਮ ਆ ਆਪਣੇ ਮੰਡੀ ਦੇ ਵਿੱਚ। ਉਹ ਸਾਡੇ ਜਿਹਦਾ ਮੇਰੇ ਮਾਮੇ ਦਾ ਪੁੱਤ ਕਿਹੜਾ ਮੋਹਨ ਲਾਲ ਆ ਉਹ ਤੋਂ ਹੁੰਦਾ ਭਾਗੀ ਆ ਯਾਦੇ ਦਾ ਆ ਗਾਲੀਆਂ ਬੈਠੇ ਰਹੇ ਉਹ ਫੌਤ ਹੋ ਗਿਆ। ਤੇ ਉਹ ਮੁੜ ਕਿਸੇ ਡੈ ਪਏ ਤੇ ਉਸੇ ਮੀਆਂ ਉਹ ਕਿਹੜੇ ਉੱਤੋਂ ਰਾਜਾ ਉਹ ਤਾਰ ਤੋਂ ਤਾਰ ਉਹ ਬੀਕਾਨੇਰ ਚ ਮੇਰਾ ਕਿਹੜਾ ਮੁਸਲਮਾਨ ਹੈ ਨਾ ਖਬਰਦਾਰ ਜੇ ਕਿਸੇ ਨਾਲ ਵਾਧਾ ਹੋਗਾ ਮੈਂ ਆਦੀ ਹਕੂਮਤ ਨਾਲ ਹੀ ਕਰਦੇ ਸੌ। ਉਹ ਰਾਜਾ ਜਿਹੜਾ ਹਾਂ ਪਿੱਛੇ ਉਹਨਾਂ ਦੇ ਜਿਹੜੇ ਇੱਥੇ ਉਸ ਨੂੰ ਪਿਆਰੇ ਆਏ ਵੀ ਜਿਹੜੇ ਉੱਥੋਂ ਠੀਜ ਤੇ ਆਏ ਉਹਨਾਂ ਦੀ ਉਹ ਅਜੇ ਤੱਕ ਉਹ ਖਿਆਲ ਰੱਖਦਾ ਪਿਆ। ਉਹ ਕਿਹੜੇ ਮੁਸਲਮਾਨ ਅਗਲੇ ਦੇ ਹਵਾਨ ਆਇਆ ਹੀ ਆਪਣੇ ਸਾਗਰ ਵਾਲੇ ਚ ਸਾਗਰ ਵਾਲੇ ਨਾਲੀ ਤੇ ਉੱਥੋਂ ਹਵਾਨ ਆਇਆ ਹੈ। ਉਹ ਕਿਸੇ ਹੱਲਾ ਗੁੱਲਾ ਪਿਆ ਹੈ ਨਾ ਉਸੇ ਨਾਲ ਸੰਭਾਲੀ ਸ਼ੈ ਕਿਸੇ ਤੋਂ ਨਹੀਂ ਗਈ। ਪੁੱਤਰ ਪਿਓ ਨੂੰ ਪੁੱਤਰ ਨਹੀਂ ਸੰਭਾਲਿਆ ਤੇ ਪੁੱਤਰ ਪਿਓ ਨੂੰ ਉਹਨਾਂ ਦੀ ਮਾਂ ਉਰਾਂ ਆ ਗਈ, ਉਹਦਾ ਵਿਆਹ ਇੱਥੇ ਰਹਿੰਦਾ ਤੇ ਪਿਓ ਉੱਥੇ ਰਹਿ ਗਿਆ। ਉਹ ਮੋੜ ਪਿਓ ਉੱਥੇ ਰਹਿ ਗਿਆ ਸਾਗਰ ਵਾਲੇ ਤੇ ਹੋਰ ਵੀ ਮੁਸਲਮਾਨ ਰਹਿ ਗਏ। ਉਹ ਵੀ ਉਹ ਮੋੜ ਪਰ ਨਹੀਂ ਗਿਆ ਉੱਥੇ। ਉਹ ਪੁੱਤਰ ਇੱਥੇ ਆ ਗਏ। ਇੱਕ ਦਿਨ ਆਪਣਾ ਹਨੀਫ ਤੇ ਸ਼ੱਫੂ ਅਮੀਰ ਇਹ ਉਸਦੇ ਮਾਈ ਦੇ ਖਾਨ ਦੇ ਬਣੇ ਆਏ। ਉਹ ਮੁੜ ਉੱਥੇ ਰਹਿ ਗਿਆ। ਹੁਣ ਅਗਲੇ ਪਾਰਵਾ ਆ ਜਾਏ ਪਰਮਟ ਤੇ ਉਹਨਾਂ ਦਾ ਵਿਆਹ ਉਹ ਪਰਨੀਜਾ ਤੇ ਉਹਦੀਆਂ 7 ਧੀਆਂ ਤੇ 4 ਪੁੱਤਰ ਹੈ। ਉਹ ਪਰਮਟ ਤੇ ਆਇਆ ਹੀ ਇਹ ਪਰਮਟ ਤੇ ਆਇਆ ਤੇ ਅੱਗੋਂ ਉਹਨੂੰ ਕਿਸੇ ਰੁਕਾਵਟ ਕਰ ਦਿੱਤੀ ਤੇ ਪਰਮਟ ਬੰਦ ਹੈ ਤੂੰ ਕਿਤੇ ਜਾਂਦਾ ਤੇ
ਉਹਨੇ ਮੈਂ ਫੋਨ ਕੀਤਾ ਇਹਨਾਂ ਮੈਨੂੰ ਅਨੇਕ ਤੋਂ ਪੁੱਛੋ ਆਖਿਆ ਸਾਡਾ ਰਾਬਤਾ ਹੁੰਦਾ ਆਂਦਾ ਫੋਨ ਅਸੀਂ ਵੀ ਉਹਦੇ ਕਰਨੇ ਤੇ ਉਹ ਸਾਡੇ ਮੈਨੂੰ ਬਿਰਾਨ ਮੇਰੇ ਹੁਣ ਤਾਂ ਸਾਰੀ ਦੁਨੀਆ ਕਰਦੀ ਪਈ ਹੈ ਜੀ ਕਿਉਂਕਿ ਖੁੱਲ ਗਈ ਹੁਣ ਤਾਂ ਨੈਟਵਰਕ ਜਿਹੜਾ ਨਹੀਂ, ਉਹ ਅੱਗੇ ਆ ਨਾ ਜੀ ਜੀ ਆਮ ਰੱਬ ਉਹ ਅੱਗੇ ਆਪਾਂ ਨਹੀਂ ਕਰਨ ਦਿੰਦੇ ਆ ਨਾ, ਅੱਗੇ ਨਹੀਂ ਹੁੰਦਾ black ਕਰਦੇ ਨੇ ਅੱਗੇ ਨਹੀਂ ਹੁੰਦਾ ਹੁਣ ਤਾਂ ਚਾਚਾ ਸਾਰੀ ਦੁਨੀਆ ਪਈ ਉਹ ਮੁੜ ਇਹਨਾਂ ਗਏ ਸ਼ੌਕਤ ਕੋ ਉਹ ਸ਼ੌਕਤ ਫੋਨ ਕੀਤਾ ਉਸ ਆਖਿਆ ਉਹ ਪਿੱਛੋਂ ਆਂਦਾ ਪਿਆ ਆਪਣਾ ਪਰਮਿਟ ਕਟਾ ਦੇ ਆਦੇ ਬਾਈਆਂ ਕੋਲ ਆਂਦਾ ਆ ਤੇ ਆਉਣ ਦੇ ਉਹਨੂੰ ਬਹੁਤ ਕਾਨੂੰਨੀ ਤਰੀਕੇ ਨਾਲ ਇੱਕ ਆਉਂਦਾ ਮਹੀਨੇ ਵਾਸਤੇ ਉਹ ਆਂਦਾ ਪਿਆ ਮਹੀਨਾ ਮੋੜੇ ਤੇ ਉਹਨਾਂ ਇਹਨਾਂ ਕੋਲ ਰਹੇ ਮੈਨਾਂ ਰਹਿ ਤੇ ਉਹਨਾਂ ਕੋਲ ਇੱਕ ਮਹੀਨਾ ਰਹੇ ਮਹੀਨੇ ਦੇ ਪਰਮਿਟ ਵਾਸਤੇ ਮਹੀਨਾ ਰਹਿ ਗਏ ਅੱਛਾ ਉਹ ਜਿਹੜੇ ਸੁੰਦਰ ਸਿੰਘ ਆਏ ਹਾਂ ਉਹਨਾਂ ਦਾ ਕੋਈ ਹੈ ਸਮਾਲਾ ਕੌਣ ਆਏ ਉਹਦੇ ਵਿਰਾਗ ਕਿਹੜੇ ਹੈ ਨਾਲ ਉਹ ਕਿਵੇਂ ਆਏ ਦੱਸਦੇ ਪਏ ਸੁੰਦਰ ਸਿੰਘ ਦੇ ਜੀ ਜੀ ਉਹ ਮੁੜ ਅਸੀਂ ਤਾਂ ਕਿਸੇ ਆਏ ਦੋ ਅੱਗੇ ਉਹ ਉਸੇ ਜਾਂਦੇ ਰਹੇ ਨਾ ਅੱਗੇ ਨਿਕਲ ਗਏ ਤੇ ਲੋਕੀ ਇਹ ਤੋਂ ਦੱਸਦੇ ਉਸ ਬਈ ਕਿਹੜਾ ਸਦਾਗਰ ਹਾਂ ਹਾਂ ਉਹ ਬੀਬੀ ਉਹ ਰਹੇ ਉਹ ਮੁੜ ਮਹੀਨਾ ਜੀਂਦੇ ਰਹੇ ਪਰ ਉਹਨਾਂ ਨੂੰ ਮਾਰਿਆ ਕਿਸੇ ਨੇ ਉਹ ਕਿਹੜਾ ਅਬਦੁਲ ਰਜ਼ਾਕ ਹਨ ਕੁਲਾਲ ਜੀ ਜੀ ਉਹਨਾਂ ਨੂੰ ਜਾ ਤੇ ਮਿੱਟੀ ਦੇ ਪਿਆਲੇ ਦੁੱਧ ਹੀ ਦਿੰਦਾ ਤੇ ਰੋਟੀ ਆਪਣਾ ਟੁੱਕਰ ਹੀ ਦਿੰਦਾ ਖਿਦਮਤ ਕਰਦਾ ਹੁਣ ਉਹ ਨਹੀਂ ਚਾਚਾ ਜਿਹੜਾ ਇਹ ਹਾਂ ਸੁੰਦਰ ਸਿੰਘ ਇਹਦੇ ਹੋਰ ਬਿਰਾਵਾਂ ਦਾ ਨਾਂ ਕੀ ਦੱਸਦੇ ਪਿਆ ਬੱਗੀ ਬੱਗੀ ਅੱਛਾ ਬੱਗੀ ਰਾਮ ਉਹਦਾ ਉੱਥੋਂ ਇਹ ਇੱਥੋਂ ਐਸ ਸਾਈਡ ਚੱਕੋ ਕਾਣੀ ਚੱਕੀ ਸਾਈਡ ਸੀ ਨਾਲ ਪਿੰਡ ਨਿਕਲਦੇ ਆ ਅੱਛਾ ਚੱਕੋ ਕਹਿੰਦੀ ਸੀ ਨਾਲ ਬੱਗੀ ਰਾਮ ਤੇ ਰਕਬਾ ਚੱਕੋ ਕਹਿੰਦੇ ਨਾਲ ਉਹਦੀ ਲੈਣ ਪਾਉਂਦੀ ਬੁੱਢੀ ਦੇ ਨਾਲ ਉਹ ਦੱਸਦੇ ਨੇ ਵੀ ਸਾਡਾ ਇੱਕ ਬਜ਼ੁਰਗ ਜੇ ਜਿੰਦਾ ਪਿਓ ਆਂਦਾ ਮੈਂ ਬੁੱਢੀ ਦੇ ਨਾਲ ਬੁੱਧ ਮਈਆਂ ਚਰਾਉਂਦਾ ਸੀ ਉਹ ਹੈ ਬੁੱਢੀ ਕਿ ਸੁੱਕ ਸੁਕਾ ਗਈ ਸੁੱਕ ਗਈ ਹੁਣ ਉਹ ਰਲੀਆਂ ਖੜੀਆਂ ਨੇ। ਅੱਛਾ